ਆਪਣੇ ਪਿੰਡ ਦਾ ਨਾਂ ਦੱਸੋ। ਨਠਵਾਲ ਬਾਸਰਪੁਰਾ ਨਠਵਾਲ। ਬਾਸਰਪੁਰਾ ਨਠਵਾਲ। ਹਾਂ ਜਿਵੇਂ ਗੜਬੂੜਾ 100 ਕਿਲੇ। ਅੱਛਾ ਬਾਸਰਪੁਰਾ ਨਠਵਾਲ ਸੀ ਪਿੰਡ ਆਪਣਾ। ਤੁਹਾਡਾ ਪਿੰਡ? ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੀ ਪਿੰਡ ਨਠਵਾਲ, ਸਾਡੇ ਪਿੰਡ ਨਠਵਾਲਾਂ ਦਾ ਗੁਰਦੁਆਰਾ ਸਾਹਿਬ ਹੈ ਜੀ। ਇੱਧਰ ਲੰਗਰ ਹਾਲ ਹੈ ਜੀ। ਆਹ ਬਾਹਰਲਾ ਗੇਟ ਹੈ ਜੀ। ਉਹ ਵਿਖਾਲਦੇ ਆ। ਇਹ ਵਾਹਿਗੁਰੂ ਜੀ ਸਾਡੇ ਪਿੰਡ ਗੁਰਦੁਆਰਾ ਸਾਹਿਬ ਦੇ ਵਿੱਚ ਪੁਰਾਣੀ ਖੂਹੀ ਹੈ ਜੀ। ਸਾਡੀ ਉਸ ਤੋਂ ਪਹਿਲਾਂ ਦੀ ਹੈ। ਇਹ ਖੂਹੀ ਉੱਤੋਂ ਢੱਕੀ ਆ ਵੀ ਬੱਚੇ ਬੁੱਚੇ ਨਾ ਡਿੱਗ ਜਾਣ ਵਿੱਚ। ਇਹ ਖੂਹੀ ਜਦੋਂ ਅਸੀਂ ਵੀ ਛੋਟੇ ਹਾਂ ਤੇ ਚੱਲਦੀ ਹੁੰਦੀ ਸੀ। ਅਸੀਂ ਪਾਣੀ ਕੱਢ ਕੇ ਇੱਥੋਂ ਹੱਥ ਨਾਲ ਗੇੜ ਕੇ ਤੇ ਨਹਾਉਂਦੇ ਰਹੇ ਹਾਂ ਜੀ ਗੁਰਦੁਆਰਾ ਸਾਹਿਬ। ਹੁਣ ਇਹ ਖੂਹੀ ਸੁੱਕੀ ਪਈ ਹੈ ਜੀ। ਇਹ ਸਾਡੇ ਗੁਰਦੁਆਰਾ ਸਾਹਿਬ ਵਿੱਚ ਜੋ ਕਿ ਪੁਰਾਣੀ ਖੂਹੀ ਹੈ। ਇਹ ਸਾਡੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ। ਪਿੰਡ ਨਠਵਾਲ, ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ। ਇਹ ਸਾਰੀ ਬਿਲਡਿੰਗ ਸਾਡੀ ਹੋਸ਼ 'ਚ ਹੀ ਬਣੀ ਹੈ ਜੀ। ਅਜੇ ਵੀ ਗੁਰਦੁਆਰਾ ਸਾਹਿਬ ਕੰਮ ਚੱਲ ਰਿਹਾ। ਪਹਿਲਾਂ ਸੁਣਿਆ ਵਾ ਵੀ ਜਿਹੜਾ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀ ਉਹ ਇੱਧਰਲੀ ਸਾਈਡ, ਉਹ ਜਿਹੜੀ ਕੋਠੜੀ ਦਿਖ ਰਹੀ ਹੈ ਤੁਹਾਨੂੰ ਸਾਹਮਣੇ, ਪਹਿਲਾਂ ਇੱਥੇ ਹੁੰਦਾ ਸੀ। ਇੱਥੇ ਹੁਣ ਲੋਕ ਲੱਗਾ ਹੈ। ਪਹਿਲਾਂ ਇੱਧਰਲੀ ਸਾਈਡ ਹੁੰਦਾ ਸੀ। ਇਹ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਆ ਗਏ ਹਾਂ ਜੀ। ਆਹ ਜਿਹੜੀ ਬੈਕ ਸਾਈਡ ਵਾਲੀ ਬਿਲਡਿੰਗ ਹੈ ਇਹ ਜੀ ਪਹਿਲਾਂ ਛੱਪੜ ਹੁੰਦਾ ਸੀ, ਉਹ ਪੂਰ ਕੇ ਬਣਾਈ ਗਈ ਹੈ। ਆ ਪਿੱਲਰ ਤੱਕ ਹੀ ਹੁੰਦੀ ਸੀ ਪਹਿਲਾਂ ਕੰਧ। ਗੁਰਦੁਆਰਾ ਸਾਹਿਬ ਵਿਖੇ ਪਾਠ ਚੱਲ ਰਹੇ ਆ। ਇਹ ਜੀ ਆਪਾਂ ਗੁਰਦੁਆਰਾ ਸਾਹਿਬ ਉੱਪਰ ਛੱਤ ਤੇ ਆ ਗਏ ਆ। ਇਹ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਕੱਲੇਆਣਾ ਨਾਂ ਦਾ ਛੱਪੜ ਹੁੰਦਾ ਸੀ। ਉਹਨੂੰ ਕੱਲੇਆਣਾ ਛੱਪੜ ਕਹਿੰਦੇ ਹੁੰਦੇ ਸੀ। ਬਹੁਤ ਵੱਡਾ ਛੱਪੜ ਹੁੰਦਾ ਸੀ ਬਿਲਕੁਲ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ। ਇਹ ਗੁਰਦੁਆਰਾ ਸਾਹਿਬ ਆ ਜਿੰਨੀ ਵੀ ਜਗ੍ਹਾ ਸਾਰੀ ਇੱਧਰਲੀ ਸਾਈਡ ਆ ਘਰ ਘੁਰ, ਇਹ ਛੱਪੜ ਪੂਰ ਪਾਰ ਕੇ ਲੋਕਾਂ ਨੇ ਬਣਾ ਲਿਆ ਜੀ। ਸਾਰਿਆਂ ਬਣਾਏ। ਛੱਪੜ ਬਹੁਤ ਤਗੜਾ ਹੁੰਦਾ ਸੀ। ਇਹ ਤਾਂ ਹੁਣ ਪੂਰ ਪਾਰ ਲਿਆ ਸਾਰਾ ਲੋਕਾਂ ਨੇ। ਛੋਟਾ ਜਿਹਾ ਰਹਿ ਗਿਆ, ਸੌਰੀ ਇਹ ਗੁਰਦੁਆਰਾ ਸਾਹਿਬ ਲਈ ਪੂਰ ਲਿਆ ਜੀ ਮਗਰ। ਹਾਂਜੀ ਅੱਜ ਜਿੱਥੇ ਆਪਾਂ ਖੜੇ ਆ, ਆਹ ਛੱਤ ਤੁਸੀਂ ਦੇਖ ਰਹੇ ਸਾਰੇ ਹੀ ਮਗਰ। ਅਸੀਂ ਵੇਖਿਆ ਆਪਣੀ ਹੋਸ਼ 'ਚ ਵੀ ਇਹ ਸਾਰਾ ਛੱਪੜ ਹੀ ਹੁੰਦਾ ਸੀ। ਸਾਡੇ ਹੁੰਦਿਆਂ ਹੀ ਸੇਵਾ ਚੱਲਦੀ ਰਹੀ ਹੈ ਜੀ। ਛੱਪੜ ਪੂਰਾ ਹੁਣ ਉਹ ਛੋਟਾ ਜਿਹਾ ਰਹਿ ਗਿਆ। ਇੱਧਰਲੀ ਸਾਈਡ ਉਹ ਸਾਹਮਣੇ ਪਿੰਡ ਪੈਂਦਾ ਤਲਵੰਡੀ। ਇਹ ਪਿੰਡ ਤੋਂ ਚੜ੍ਹਦੇ ਪਾਸੇ ਵੱਲ ਪਿੰਡ ਰੰਗੀਲਪੁਰਾ ਪੈਂਦਾ ਜੀ। ਇੱਧਰਲੀ ਸਾਈਡ ਪੈਂਦਾ ਪਿੰਡ ਰੰਗੀਲਪੁਰਾ, ਜੋ ਕਿ ਇੱਥੋਂ 1.5 ਕਿਲੋਮੀਟਰ ਦੂਰ ਹੈ।
ਇਹ ਚੜ੍ਹਦੇ ਪਾਸੇ ਤੇ ਆ ਥੋੜਾ ਜਿਹਾ ਸਾਈਡ ਨੂੰ ਵੇਖੀਏ ਤੇ ਇਧਰਲੀ ਸਾਈਡ ਪਿੰਡ ਪੈਂਦਾ ਬਾਸਰਪੁਰ, ਜਿਹਦੀ ਕਿ ਜ਼ਮੀਨ ਸਾਡੇ ਪਿੰਡ ਦੇ ਨਾਲ ਹੀ ਲੱਗਦੀ ਹੈ। ਉਹ ਜਿਹੜੇ ਚਿੱਟੀ ਕਲੀ ਵਾਲੇ ਘਰ ਦਿਸ ਰਹੇ ਨੇ, ਇੱਕ ਗੁਰਦੁਆਰਾ ਸਾਹਿਬ ਦਾ ਗੁੰਮਤ ਦਿਖ ਰਿਹਾ, ਇਹ ਪਿੰਡ ਬਾਸਰਪੁਰ ਦੇ ਹੈ। ਇਹ ਜੀ ਸਾਡਾ ਪਿੰਡ ਨਠਵਾਲ, ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ। ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿਹੜੇ ਤੁਸੀਂ ਘਰ ਵੇਖ ਰਹੇ ਜੇ, ਇਹ 5-4 ਘਰ ਇਹ ਘੁਮਿਆਰਾਂ ਦੇ ਨੇ। ਸਾਡੇ ਪਿੰਡ ਗੁਰਦੁਆਰਾ ਸਾਹਿਬ ਦੇ ਪਹਿਲੇ ਗ੍ਰੰਥੀ ਸਿੰਘ, ਜੋ ਕਿ ਬਾਬਾ ਪ੍ਰੀਤਮ ਸਿੰਘ, ਪਿੰਡ ਜੈਤੋ ਸਰਜ ਦੇ ਸੀ ਮੇਰੇ ਖਿਆਲ। ਬਾਬਾ ਪ੍ਰੀਤਮ ਸਿੰਘ ਉਹ ਪਹਿਲਾਂ ਗ੍ਰੰਥੀ ਹੋਏ ਸਾਡੇ ਗੁਰਦੁਆਰਾ ਸਾਹਿਬ ਦੇ। ਦੂਜੇ ਨੰਬਰ 'ਤੇ ਬਾਬਾ ਬੂਟਾ ਸਿੰਘ, ਜੋ ਕਿ ਘੁਮਿਆਰ ਬਰਾਦਰੀ ਦੇ ਸਨ, ਫਿਰ ਉਹ ਹੋਏ ਹਨ। ਇਹ ਸਿੰਘ ਜਿਹੜਾ ਸਾਡੇ ਨਾਲ ਖਲੋਤਾ ਹੈ, ਇਹ ਬਾਬਾ ਬੂਟਾ ਸਿੰਘ ਉਹਨਾਂ ਦਾ ਪੜੋਤਰਾ ਹੈ ਜੀ, ਪੜੋਤਰਾ ਉਹਨਾਂ ਦੇ ਪੋਤਰੇ ਦਾ ਮੁੰਡਾ ਹੈ ਜੀ ਗਾੜੀ, ਬਾਬਾ ਬੂਟਾ ਸਿੰਘ ਦਾ। ਆ ਜੀ ਪਿੰਡ ਦੇ ਚੜ੍ਹਦੇ ਪਾਸੇ ਵੱਲ ਇਹ ਸੜਕ ਰੰਗੀਲਪੁਰ ਨੂੰ ਜਾਂਦੀ ਆ। ਪਿੰਡ ਦੀ ਫਿਰਨੀ 'ਤੇ ਖਲੋਤੇ ਆ। ਆਓ ਜਿਹੜੀ ਸੜਕ ਤੁਹਾਨੂੰ ਦਿਖ ਰਹੀ ਹੈ, ਇਹ ਪਿੰਡ ਤਲਵੰਡੀ ਨੂੰ ਜਾਂਦੀ ਹੈ ਜੀ। ਇਹ ਸਾਡੇ ਪਿੰਡ ਦੀ ਰੰਗੀਲਪੁਰ ਵਾਲੀ ਸਾਈਡ ਤੋਂ ਆਉਂਦਿਆਂ ਪਿੰਡ ਦੀ ਫਿਰਨੀ 'ਤੇ ਘਰ ਨੇ ਜੋ। ਇਹ ਜਿਹੜੀ ਸੜਕ ਸਿੱਧੀ ਜਾਂਦੀ ਹੈ ਜੀ, ਇਹ ਪਿੰਡ ਬਾਸਰਪੁਰ ਨੂੰ ਚਲ ਜਾਂਦੀ ਹੈ। ਉਹ ਬਾਸਰਪੁਰ ਪਿੰਡ ਦੇ ਡੇਰੇ ਦਿਖ ਰਹੇ ਸਾਹਮਣੇ। ਆ ਪਿੱਪਲ ਜਿਹੜਾ ਵਾਵਾ ਪੁਰਾਣਾ ਹੀ ਹੈ ਜੀ, ਪਿੱਪਲ ਬੋਰਡ। ਹਾਂਜੀ, ਕੋਈ ਟਾਣੇ ਟੂਣੇ ਟੁੱਟ ਗਏ। ਇੱਕ ਆ ਵੀ ਬੋਰਡ ਪੁਰਾਣਾ, ਪਹਿਲਾਂ ਤਾਂ ਕਾਫੀ ਵੱਡੇ ਹੁੰਦੇ ਸੀ, ਹੁਣ ਛੋਟੇ ਜਿਹੇ ਰਹਿ ਗਏ। ਇਹ ਪਿੱਪਲ ਬੋਰਡ ਦੇ ਲਾਗੇ ਗੋਰੇ ਵਾਲਾ ਖੂਹ ਹੈ ਜੀ, ਖੂਹ ਆ ਇੱਕ, ਉਹਨੂੰ ਗੋਰੇ ਵਾਲਾ ਖੂਹ ਕਹਿੰਦੇ ਆ। ਇਹ ਗੁਰਦੁਆਰਾ ਸਾਹਿਬ ਵਾਲੀ ਸੜਕ ਹੈ ਜੀ। ਆ ਗੋਰੇ ਵਾਲਾ ਖੂਹ ਵੱਜਦਾ, ਇਹ ਗੋਰੇ ਵਾਲੇ ਖੂਹ ਦੇ ਨਾਂ ਦੇ ਨਾਲ ਇਹ ਖੂਹ ਜਾਣਿਆ ਜਾਂਦਾ ਹੈ। ਸਾਡੀ ਹੋਸ਼ ਤੋਂ ਪਹਿਲਾਂ ਦਾ ਹੀ ਆ, ਕਿਤੇ ਪੁਰਾਣਾ ਹੀ। ਹੁਣ ਤੇ ਜੀ ਇਹ ਅੱਧਾ ਕੁ ਪੂਰਿਆ ਪਾਰਿਆ ਗਿਆ ਵਾ, ਤੇ ਹੁਣ ਤੇ ਇਹਦੀ ਹਾਲਤ ਖਰਾਬ ਹੀ ਹੈ ਜੀ। ਇਹ 'ਚ ਲੋਕ ਕਚਰਾ ਕੁਚਰਾ ਸੁੱਟਦੇ ਆ। ਕਿਹੜਾ ਬਾਲਟਾ ਨੀਲ ਵਾਸਤੇ? ਅੱਛਾ, ਜਨਾਨੀਆਂ ਕੱਪੜੇ ਵੀ ਧੋਂਦੀਆਂ ਰਹੀਆਂ ਐਸੇ? ਹਾਂਜੀ, ਆਹ ਜਿਹੜੇ ਬਣੇ ਆ ਜੀ ਬਾਲਟੇ ਜੀ ਸੀਮਟ ਦੇ ਹੀ। ਆ ਵੀਰ ਸਾਡਾ ਇੱਕ ਲੰਘਣ ਡਿਆ, ਕਹਿੰਦਾ ਇੱਥੇ ਜਨਾਨੀਆਂ ਕੱਪੜੇ ਵੀ ਧੋਂਦੀਆਂ ਰਹੀਆਂ, ਖੂਹ ਦੇ ਨਾਲ ਹੀ ਹੈ ਬਿਲਕੁਲ। ਹੁਣ ਤਾਂ ਜਾੜ ਪਈ ਹੈ ਜੀ ਇਹਦੇ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ।